मैथों ना नहीं, मैं सिर्फ सुनना ही है। अच्छा जी डॉक्टर साहब 562 बंद तो स्टार्ट करना है। हाँ जी करो। हाँ जी। ਸੈਤੀ ਆਖਿਆ ਫਰਕ ਨਾ ਪਵੇ ਮਾਸਾ, ਇਹ ਸੱਪ ਨਾ ਕੀਲ ਤੇ ਆਉਂਦੇ ਨੇ, ਕਾਲੇ ਬਾਗ ਵਿੱਚ ਜੋਗੜਾ ਸਿੱਧ ਦਾਤਾ, ਉਸ ਦੇ ਕਦਮ ਪਾਇਆ ਦੁੱਖ ਜਾਵੰਦੇ ਨੇ। ਬਾਸ਼ਕ ਨਾਮ ਕਰੁੰਡੀਏ, ਮੈਂਡ ਬਿਚਕ ਚੀਨੇ ਤਤਰੇ ਸਭ ਨਿਉ ਆਮਦੇ ਨੇ, ਕਲਗੀ ਧਰ ਤੇ ਉਡਣਾ ਭੂੰਡ ਆਬੀ, ਅਸਰਾਲ ਘੜਾਲ ਡਰ ਖਾਵਦੇ ਨੇ। ਤੰਦੂੜਰਾ ਬੋਰੜਾ ਫਨੀ ਫਨੀਅਰ ਸਭ ਆਣ ਕੇ ਸੀਸ ਨਿਵਾਮਦੇ ਨੇ। ਮਣੀਦਾਰ। ਹਾਂਜੀ ਮਣੀਦਾਰ। ਖੈਰ ਮੈਂ ਨਿਕਲਾ ਹੀ ਲਵਾਂ ਇੱਕ ਸੈਕਿੰਡ ਦੇ ਮੈਨੂੰ। मणिदार दो सिरे एक घरनी है भी, मंत्र पढ़े ताकील ते आमदे ने। इंगोड़िया धामिया लुस लुसावी, रितवाड़िया कजलिया झामदे ने। खजूड़िया तैलिया नपिट चुंगा, हथवाड़िया कूजिया गावदे ने। बलश्तिया चप्पिया संग चूरा, चिल मलावड़ा कुलनासिया धावदे ने। कोई दुख ते दर्द ना रवे भोड़ा, जादू जिन ते भूत सब जावदे ने। राव राजे ते वैद ते दियो परियां, सब उस तो हथ विखावदे ने। और वैद सब वैदगी ला थके, वारिस शाह जोगी हुन आमदे ने। लो ये पूरी वकील बन गई। हाँ जी वो सारा चक्कर तो उसे ही चला रही सी ना। ਸੈਤੀ ਆਖਿਆ ਪਵੇ ਫਰਕ ਨਾ ਪਵੇ ਮਾਸਾ, ਮਾਸਾ ਤਾਂ ਤੁਹਾਨੂੰ ਪਤਾ ਹੀ ਹੈ ਤੋਲੇ ਦਾ ਕਿੰਨਵਾਂ ਹਿੱਸਾ ਹੁੰਦਾ ਜੀ? 12ਵਾਂ ਹਿੱਸਾ ਹੁੰਦਾ ਜੀ ਡਾਕਟਰ ਸਾਹਿਬ ਤਕਰੀਬਨ 12ਵਾਂ। ਹਾਂ 12ਵਾਂ ਹਿੱਸਾ ਹੁੰਦਾ। ਇਹ ਸੱਪ ਨਾ ਕੀਲ ਤੇ ਆਉਂਦੇ ਨੇ, ਤੇ ਇਹ ਜਿਹੜੇ ਸੱਪ ਨੇ ਇਹ ਕੋਈ ਕੀਲ ਨਹੀਂ ਸਕਦਾ, ਇਹਨਾਂ ਨੂੰ ਕੋਈ ਕੰਟਰੋਲ ਨਹੀਂ ਕਰ ਸਕਦਾ। ਕਾਲੇ ਬਾਗ ਵਿੱਚ ਜੋਗੜਾ ਸਿੱਧ ਦਾਤਾ, सिद्ध दाता मतलब ऐसा जनरस पहुंचा है फकीर है, उसके कदम पाया दुख जामदे ने। बाशक अच्छा हुण है जेडे ने ना सारे अगे जिन्नियां लाइनां ने आखिरी 3 लाइनां नूं छड्ड के, कोई दुख ते दर्द ना रहे भोरा जादू जिन ते भूत सब जामदे ने। मतलब वो उहदे जोगी दे नाल जोगी की मौजूदगी से सब नस जाते हैं। राव राजे ते वैद ते दियो परियां, ये सारे जेडे वड्डे वड्डे लोग ने ये सारे उन्होंने जाके अपना हथ दिखाते हैं। हथ दिखाने का मतलब अपने फ्यूचर के बारे च जानते हैं। और वेदगी सब लगा थके, वारिस शाह जोगी होना आते हैं। अच्छा ये जेडे काले बाग तो बाद जेडे ना ये वारिस शाह ने सप्पां दियां किस्मां नूं कैटेलाग कीता है। ते जे तुसी कहो ते मैं उन्हां दी तुहानूं पढ़ दिना जेडे मैंने लिखे ने। याद ते तुहानूं भी नहीं रहना, ते याद ते मैनूं भी नहीं रहा। ते की चाहुंदे हो ਉਹਦਾ ਵੈਸੇ ਕੋਈ ਸਕਿਪ ਕਰਦੇ ਡਾਕਟਰ ਸਾਹਿਬ ਮੇਰੇ ਖਿਆਲ ਚ ਨਾ। ਇਹ ਵੈਸੇ ਇੱਥੇ ਸਾਡੇ ਕੋਲ ਕਿਤਾਬਾਂ ਚ ਨਾ ਦਿਖੇ ਨੇ ਮਤਲਬ ਹਰ ਸੱਪ ਦਾ ਨਾ, ਤੇ ਉਹ ਜੈਸੇ ਕੈਟਲੌਗ ਤੇ ਕੀ ਸਰ ਜੀ ਜਿਹੜਾ ਕੀਲ ਛੱਡ ਦਿਓ ਇਹਨਾਂ ਨੂੰ, ਮੈਂ ਰਹਿਣ ਸਕਿਪ ਦਿਓ। ਕਰਦੇ ਡਾਕਟਰ ਸਾਹਿਬ ਸਾਡੇ ਖਿਆਲ। ठीक है वैसे डॉक्टर साहब वैसे मेरे कोल भी सारी ट्रांसलेशन पई हुई, माड़े कोल इंग्लिश नहीं सॉरी उर्दू नहीं किताब नहीं ट्रांसलेशन नहीं, मैं भी करी सकनी हां जेड़े लिखी करने आखने तो मैं करी देनी आ। मेरा जेड़ा वारिसनामा है ਉਹਦੇ ਵਿੱਚ मैं सब लिखा है। डॉक्टर साहब माड़े कोल वारिसनामा नहीं, माड़े कोल जेड़ी थई है उस विच वैसे हुई सारी।
ਅੱਛਾ ਚਲੋ ਅੱਛਾ ਵਧੀਆ। ਸਰ ਜੀ ਕੀਲਣਾ ਜਿਹੜਾ ਹੁੰਦਾ ਉਹ ਗੋਲ ਗੋਲ ਨਹੀਂ ਕਰਨਾ ਹੁੰਦਾ, ਜਿਹੜਾ ਏਦਾਂ ਉਹ ਗੋਲ ਕਰ ਕੀਲਣਾ ਦਿੰਦੇ ਦਾ ਨੇ ਕੀਲ ਦਿੰਦੇ। ਉਹਦੇ ਗਿਰਦ ਦਾਇਰਾ ਪਾ ਦਿੰਦੇ ਨੇ ਨਾ, ਹਾਂ ਤੇ ਇਹ ਕਹਿੰਦੇ ਨੇ ਕਿ ਇਸ ਦਾਇਰੇ ਚੋਂ ਨਹੀਂ ਉਹ ਨਿਕਲ ਸਕਦਾ, ਉਹ ਜੋ ਜਿਹੜੀ ਵੀ ਚੀਜ਼ ਹੈ ਗੈਬੀ। ਹਾਂ मसलन डॉक्टर साहब ये लिखा आया जिस तरह कि बाशक नाग एक किस्म का जहरीला सांप, करूंडिया एक छोटा जहरीला सांप, मेंढक मेंढक खाने वाला सांप, झेपा हाँ लंबा और कई रंगों की धारियों वाला जहरीला सांप। ये सारे सुपानी किस्म लिखी जी बिल्कुल। ਉਹਨੇ ਜਿਹੜੇ ਹੈ ਪੰਜਾਬੀ ਵਾਲੇ ਸਨ ਨਾ, ਉਹਨਾਂ ਨੇ ਉਹਨੂੰ ਉਰਦੂ ਚ ਕਰ ਦਿੱਤਾ ਹੈ। जी बिल्कुल। ਚਲੋ ਅਗਲਾ ਪੜੋ ਜੀ, ਕਿਨੇ ਪੜਨਾ ਹੈ? हाँ मैं पढ़ देना जी। ਹਾਂਜੀ। ਖੇੜਿਆਂ ਆਖਿਆ ਸੈਦੇ ਨੂੰ ਕਲ ਦੀਚੇ, ਜਿਹੜਾ ਡਿੱਗੇ ਫਕੀਰ ਦੇ ਜਾ ਪੈਰੀ, ਸਾਡੀ ਕਰੀ ਵਾਹਰ ਨਾਮ ਰੱਬ ਤੇ, ਕੋਈ ਫਜ਼ਲ ਦਾ ਪਲੂੜਾ ਚਾਪ ਫੇਰੀ, ਸਾਰਾ ਖੋਲ ਕੇ ਹਾਲ ਅਹਿਵਾਲ ਆਖੀ, ਨਾਲ ਮਹਿਰੀਆਂ ਬਰਕਤਾਂ ਵਿੱਚ ਦੈਰੀ, ਚਲੋ ਵਾਸਤੇ ਰੱਬ ਦੇ ਨਾਲ ਮੇਰੇ, ਕਦਮ ਕੱਤਿਆਂ ਫਕਰ ਦੇ ਹੋਣ ਖੈਰੀ, ਦਮ ਲਾਏ ਕੇ ਸਿਆਲ ਵਿਆਹ ਲਿਆਂਦੀ, ਜੰਝ ਜੋੜ ਕੇ ਗਏ ਸਾਂ ਵਿੱਚ ਡੇਰੀ, ਬੈਠ ਕੋੜਵੇਂ ਗੱਲ ਪਕਾ ਛੱਡੀ, ਸੈਦਾ ਕਲੀਏ ਰਲਣ ਜਾਂ ਐਰ ਖੈਰੀ, ਜਿਕੂ ਜਾਣਦੇ ਜਿਉ ਜਾਣ ਸੇ ਤਿਵੇਂ ਲਿਆ ਜੋਗੀ, ਕਰ ਮਿੰਤਾਂ ਲਾਵਣਾ ਹੱਥ ਪੈਰੀ, ਵਰ ਸ਼ਾਹ ਮੀਆਂ ਤੇਰਾ ਇਲਮ ਹੋਇਆ, ਮਸ਼ਹੂਰ ਵਿੱਚ ਜਿੰਨ ਤੇ ਇੰਸ ਤੈਰੀ। ਅੱਛਾ, ਖੇੜਿਆਂ ਆਖਿਆ ਕਿਹੜਾ ਘਰ ਲਈਏ, ਜਿਹੜਾ ਡਿਗੇ ਫਕੀਰ ਦੇ ਜਾ ਪੈਰੀ, ਇੰਜੈ ਲਾਈਨ, ਸਾਡੀ ਕਰੀ ਬਾਹਰ ਨਾਮ ਰੱਬ ਦੇ ਤੇ, ਮਤਲਬ ਤੂੰ ਸਾਡੇ ਸਾਰਿਆਂ ਵੱਲੋਂ, ਬਾਹਰ ਦਾ ਮਤਲਬ ਹੈ ਸਾਡੇ ਸਾਰੇ ਗਰੁੱਪ ਵੱਲੋਂ ਤੂੰ ਉਹਦੀ ਮਿਹਨਤ ਕਰੀ, ਤੇ ਕੋਈ ਫਜ਼ਲ ਦਾ ਪਲੋਰਾ ਚਾਹ ਫੇਰੀ, ਤੇ ਉਹਨੂੰ ਕਹੀਂ ਕਿ ਤੂੰ ਆਪਣੀ ਫਜ਼ਲ ਦਾ, ਆਪਣੀ ਬਲੈਸਿੰਗ ਦਾ ਪੱਲਾ ਸਾਡੇ ਤੇ ਫੇਰ ਦੇ, ਸਾਰਾ ਹੋ ਖੋਲ ਕੇ ਹਾਲ ਅਹਿਵਾਲ ਆਖੀ, ਨਾਲ ਮਹਿਰੀਆਂ ਬਰਕਤਾਂ ਵਿੱਚ ਵਹਿਣੀ, ਸਾਰਾ ਉਹਨੂੰ ਪੂਰਾ ਹਾਲ ਦੱਸੀ, ਤੇ ਉਹਨੂੰ ਕਹਿਣਾ ਕਿ ਮਿਹਰਬਾਨੀ ਕਰਕੇ ਤੇ ਆਪਣੇ ਬਰਕਤ ਵਾਲੇ ਪੈਰ ਜਿਹੜੇ ਨੇ ਉਹ ਸਾਡੇ ਵਿਹੜੇ ਵਿੱਚ ਪਾ। ਚਲੋ ਰੱਬ ਵਾਸਤੇ ਰੱਬ ਦੇ ਨਾਲ ਮੇਰੇ, ਕਦਮ ਘੱਤਿਆਂ ਫਕਰ ਦੇ ਹੋਣ ਖੈਰੀ, ਇਹ ਤੇ ਸਾਫ਼ ਹੀ ਹੈ। ਦਮ ਲਾਏ ਕੇ ਸਿਆਲ ਸੀ ਵਿਆਹ ਆਂਦੀ, ਦਮ ਲਾ ਕੇ ਮਤਲਬ ਪੈਸੇ ਖਰਚ ਕਰਕੇ, ਦਮ ਲਾਏ ਕੇ ਸਿਆਲ ਸੀ ਵਿਆਹ ਆਂਦੀ, ਜੰਝ ਜੋੜ ਕੇ ਗਏ ਸਾਂ ਵਿੱਚ ਡੇਰੀ, ਬੈਠ ਕੁੜਮੇ ਗੱਲ ਪਕਾ ਛੱਡੀ, ਸਾਰੇ ਕੁੜਮੇ ਨੇ, ਸਾਰੇ ਟੱਬਰ ਨੇ ਇਹ ਗੱਲ ਜਿਹੜੀ ਹੈ ਪੱਕੀ ਕਰ ਲਈ, ਸੈਦਾ ਘੱਲੀਏ ਰਲਣ ਜਾਂ ਐਰ ਐਰੀ, ਜਦੋਂ ਐਰ ਐਰੀ ਦਾ ਮਤਲਬ ਜਦੋਂ ਸ਼ਾਮ ਤੇ ਸਵੇਰ, ਜਦੋਂ ਸ਼ਾਮ ਤੇ ਸਵੇਰਾ ਮਿਲ ਰਹੇ ਹੋਣ ਉਦੋਂ, ਜਾਂ ਸਵੇਰਾ ਜਿਹੜਾ ਉਹ ਸ਼ਾਮ ਨੂੰ ਮਿਲ ਰਿਹਾ ਹੋਵੇ, ਤੇ ਉਦੋਂ ਸੈਦੇ ਨੂੰ ਘੱਲੀਏ। ਜੇ ਕੋ ਜਾਣ ਸੇ ਤਿਵੇਂ ਲਿਆ ਜੋਗੀ, ਕਰ ਮਿੰਨਤਾਂ ਲਾਵਣਾ ਹੱਥ ਪੈਰੀ, ਜਿਵੇਂ ਵੀ ਹੋ ਸਕਦਾ ਤੂੰ ਜੋਗੀ ਨੂੰ ਲੈ ਕੇ, ਜੋ ਵੀ ਤੈਨੂੰ ਤਰੀਕਾ ਹੁੰਦਾ ਹੈ, ਜੇ ਕੋ ਜਾਣ ਸੇ ਮਤਲਬ ਜਿਵੇਂ ਵੀ ਤੈਨੂੰ ਸਮਝ ਆਉਂਦੀ ਹੈ, ਤੂੰ ਜੋਗੀ ਨੂੰ ਲੈ ਕੇ ਉਹਦੇ ਹੱਥ ਪੈਰ ਲਾ ਕੇ ਆਉਣਾ। ਵਾਰਿਸ ਸ਼ਾਹ ਮੀਆਂ ਤੇਰਾ ਇਲਮ ਹੋਇਆ, ਮਸ਼ਹੂਰ ਵਿੱਚ ਜਿੰਨ ਤੇ ਉਨਸ ਤੈਰੀ, ਜਿਨ੍ਹਾਂ ਵਿੱਚ ਇਨਸਾਨਾਂ ਵਿੱਚ, ਉਨਸ ਦਾ ਮਤਲਬ ਇਨਸਾਨ ਹੈ, ਤੇ ਤਿਆਰੀ ਦਾ ਮਤਲਬ ਹੈਗਾ ਉੱਡਣ ਵਾਲੇ ਪਰਿੰਦੇ, ਪਰਿੰਦਿਆਂ ਵਿੱਚ, ਇਨਸਾਨਾਂ ਵਿੱਚ ਤੇ ਜਿਨ੍ਹਾਂ ਵਿੱਚ ਤੇਰਾ ਇਲਮ ਜਿਹੜਾ ਉਹ ਮਸ਼ਹੂਰ ਹੋ ਗਿਆ। ਚਲੋ ਜੀ ਅੱਗੇ जी मैं ਸਰ ਜੀ ਜਿਹੜਾ
ਇੱਕ ਗੱਲ ਪੁੱਛਣਾ ਪਲੀਜ਼, ਜਿਹੜਾ ਤੁਸੀਂ ਆਖਿਆ ਦਮ, ਦਮ ਦਾ ਮਤਲਬ ਦਾਮ ਕੇ ਜ਼ੋਰ? ਨਹੀਂ, ਦਮ ਮਤਲਬ ਮਾਲ ਲਾ ਕੇ। ਦਾਮ ਲਾ ਕੇ, ਉਹਦੀ ਹਮ। ਕੀਮਤ ਲਾ ਕੇ। ਆਹੋ, ਇਹ ਅੱਗੇ ਵੀ ਕਿਤੇ ਆਏਗਾ, ਉਹਦੇ ਜ਼ਿਆਦਾ ਸਾਫ਼ ਹੋ ਜਾਏਗਾ। ਹਾਂਜੀ ਕਿਸ਼ੋਰ ਜੀ ਪढ़ो। ਹਾਂਜੀ ਹਾਂਜੀ 63 ਨਹੀਂ ਜੀ 64 64। ਅੱਜੂ ਆਖਿਆ ਸੈਦਾ ਜਾ ਭਾਈ ਇਹ ਵੋਟੀਆਂ ਬਹੁਤ ਪਿਆਰੀਆਂ ਜੀ, ਜਾ ਬਨ ਕੇ ਹੱਥ ਸਲਾਮ ਕਰਨਾ ਤੁਸਾਂ ਤਾਰੀਆਂ ਖਲਕਤਾਂ ਸਾਰੀਆਂ ਜੀ, ਅੱਗੇ ਨਜ਼ਰ ਰੱਖੀ ਸਭ ਹਾਲ ਦਸੀ, ਅੱਗੇ ਜੁਗੇੜੇ ਦੇ ਕਰੀ ਜ਼ਾਰੀਆਂ ਜੀ, ਸਾਨੂੰ ਬੰਨੀ ਹੈ ਹੀਰ ਨੂੰ ਸੱਪ ਲੜਿਆ, ਖੋਲ ਕਹੀਂ ਹਕੀਕਤਾਂ ਸਾਰੀਆਂ ਜੀ, ਆਖੀ ਵਾਸਤੇ ਰੱਬ ਦੇ ਚਲੋ ਜੋਗੀ, ਸਾਨੂੰ ਬੰਨੀਆਂ ਮੁਸੀਬਤਾਂ ਭਾਰੀਆਂ ਜੀ, ਜੋਗੀ ਮਾਰ ਮੰਤਰ ਸਭ ਕਰੇ ਹਾਜ਼ਿਰ, ਜਾ ਲਿਆ ਵਿਲਾਈ ਕੇ ਵਾਰੀਆਂ ਜੀ, ਵਾਰਿਸ ਸ਼ਾਹ ਉੱਥੇ ਨਹੀਂ ਫੁਰੇ ਮੰਤਰ ਜਿੱਥੇ ਦੰਦੀਆਂ ਨਹੀਂ, ਇਹ ਜਿਹੜਾ ਨਾ ਮੇਰੇ ਕੋਲ ਵੀ ਗਲਤ ਲਿਖਿਆ ਹੈ, ਲੇਕਿਨ ਇੱਥੇ ਲਫ਼ਜ਼ ਹੋਣਾ ਚਾਹੀਦਾ ਫੁਰਦੇ। ਅੱਛਾ ਫੁਰ ਓਕੇ ਵਾਰਿਸ ਸ਼ਾਹ ਉੱਥੇ ਨਹੀਂ ਫੁਰਦੇ ਮੰਤਰ ਜਿੱਥੇ ਦੰਦੀਆਂ ਇਸ਼ਕ ਨੇ ਮਾਰੀਆਂ ਜੀ। ਹਾਂਜੀ, ਅੱਜੂ ਆਖਿਆ, ਅੱਜੂ ਜਿਹੜਾ ਹੈ ਉਹ ਸੈਦੇ ਦਾ ਪਿਓ ਹੈ ਤੇ ਹੀਰ ਦਾ ਸਹੁਰਾ ਹੈ। ਅੱਜੂ ਆਖਿਆ ਸੈਦਿਆ ਜਾ ਭਾਈ ਇਹ ਵਹੁਟੀਆਂ ਬਹੁਤ ਪਿਆਰੀਆਂ ਜੀ, ਇਹ ਤੇ ਸਾਫ਼ ਹੀ ਹੈ। ਜਾ ਬਨ ਕੇ ਹੱਥ ਸਲਾਮ ਕਰਨਾ ਤੁਸਾਂ ਤਾਰੀਆਂ ਖਲਕਤਾਂ ਸਾਰੀਆਂ ਜੀ, ਤੁਸੀਂ ਸਾਰੀ ਜਿਹੜੀ ਸਭ ਲੋਕ ਜਿਹੜੇ ਨੇ ਉਹਨਾਂ ਨੂੰ ਪਾਰ ਉਤਾਰਿਆ ਹੈ ਜਾਂ ਉਹਨਾਂ ਦੇ ਮਕਸਦ ਪੂਰੇ ਕੀਤੇ ਨੇ। ਅੱਗੇ ਨਜ਼ਰ ਰੱਖੀ ਸਭੋ ਹਾਲ ਦੱਸੀ, ਅੱਗੇ ਜੋਗੜੀ ਦੇ ਕਰੀ ਜ਼ਾਰੀਆਂ ਜੀ, ਜ਼ਾਰੀਆਂ ਮਤਲਬ ਰੋ ਰੋ ਕੇ ਦੱਸਣਾ। ਸਾਨੂੰ ਬਣੀ ਹੈ, ਸਾਨੂੰ ਬਣੀ ਹੈ, ਸਾਡੇ ਤੇ ਮੁਸੀਬਤ ਪੈ ਗਈ ਹੈ। ਮੁਸੀਬਤ। ਹਾਂਜੀ, ਸਾਨੂੰ ਬਣੀ ਹੈ ਹੀਰ ਨੂੰ ਸੱਪ ਲੜਿਆ, ਖੋਲ ਕਹੀਂ ਹਕੀਕਤਾਂ ਸਾਰੀਆਂ ਜੀ, ਆਖੀ ਵਾਸਤੇ ਰੱਬ ਦੇ ਚਲੋ ਜੋਗੀ, ਸਾਨੂੰ ਬਣੀਆਂ ਮੁਸੀਬਤਾਂ ਭਾਰੀਆਂ ਜੀ, ਜੋਗੀ ਮਾਰ ਮੰਤਰ ਸਭ ਕਰੇ ਹਾਜ਼ਰ, ਜਾ ਬੁਲਾਏ ਕੇ ਜਾ ਲਿਆ ਬੁਲਾਏ ਕੇ ਵਾਰੀਆਂ ਜੀ। ਜੋਗੀ ਜਿਹੜਾ ਹੈ ਉਹ ਜਦੋਂ ਮੰਤਰ ਪੜ੍ਹੇਗਾ ਤੇ ਉਹ ਸੱਪ ਜਿੰਨੇ ਕਿ ਡੰਗਿਆ ਹੈ ਉਹ ਆਪ ਹਾਜ਼ਰ ਹੋ ਜਾਏਗਾ, ਤੇ ਜਾ ਲਿਆ ਉਹਨੂੰ ਬੁਲਾ ਕੇ ਲਿਆ, ਮਤਲਬ ਉਹਨੂੰ ਚੱਕਰ ਦੇ ਕੇ ਕੋਈ ਲਿਆ, ਵਾਰੀਆਂ ਜੀ ਤੇਰੇ ਉੱਤੇ ਵਾਰੀ ਜਾਵਾਂ ਮੈਂ। ਵਾਰਿਸ਼ਾ ਉੱਥੇ ਨਹੀਂ ਫੁਰਦੇ ਮੰਤਰ, ਯਾਨੀ ਉੱਥੇ ਮੰਤਰ ਨਹੀਂ ਕੰਮ ਕਰਦੇ, ਜਿੱਥੇ ਇਸ਼ਕ ਨੇ ਦੰਦੀਆਂ ਮਾਰ, ਜਿੱਥੇ ਇਸ਼ਕ ਨੇ ਦੰਦ ਮਾਰੇ ਹੋਣ ਨਾ, ਸੱਪ ਨੇ ਨਾ ਮਾਰਿਆ ਹੋਵੇ, ਸੱਪ ਦਾ ਤੇ ਇਲਾਜ ਹੋ ਜਾਣਾ, ਲੇਕਿਨ ਜਿਹੜੇ ਜਿੱਥੇ ਇਸ਼ਕ ਨੇ ਦੰਦ ਮਾਰੇ ਨਾ ਉੱਥੇ ਕੋਈ ਮੰਤਰ ਨਹੀਂ ਚੱਲਣਾ। ਸਰ ਜੀ ਜਿਹੜਾ ਫੁਰਦਾ ਲਫ਼ਜ਼ ਹੈ ਉਹ ਸੁਝਦਾ ਨਹੀਂ ਕਿ ਉੱਥੇ ਨਹੀਂ ਸੁਝਣੇ? ਨਹੀਂ, ਫੁਰਦਾ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਗੱਲਾਂ ਦਾ, ਫੁਰਦੀਆਂ ਨੇ। ਨਹੀਂ, ਫੁਰਦੇ ਦਾ ਮਤਲਬ ਹੁੰਦਾ ਹੈ ਡਾਕਟਰ ਸਾਹਿਬ ਤੁਸੀਂ ਇੱਕ ਵਾਰੀ ਦੱਸਿਆ ਸੀ ਕਾਮਯਾਬ ਹੋਣਾ, ਹੈ ਕਾਮਯਾਬ ਹੋਣਾ, ਸਕਸੈਸਫੁਲ ਹੋਣਾ, ਕਾਮਯਾਬ ਹੋਣਾ, ਸਕਸੈਸਫੁਲ, ਯਾਨੀ ਕਿ ਉਹ ਸਕਸੈਸਫੁਲ ਨਹੀਂ ਹੁੰਦੇ ਉਹ ਮੰਤਰ ਜਿੱਥੇ ਇਸ਼ਕ ਨੇ ਦੰਦੀਆਂ ਮਾਰੀ ਨਾ, ਉੱਥੇ ਕੰਮ ਨਹੀਂ ਕਰਦੇ। ਫੁਰਦਾ ਵੈਸੇ ਆਮ ਲਫ਼ਜ਼ ਹੈ। ਉੱਥੇ ਤੇ ਇੱਥੇ ਕਹਿੰਦੇ ਫਲਾਣੇ ਨੂੰ ਬੜੀਆਂ ਗੱਲਾਂ ਫੁਰਦੀਆਂ ਨੇ, ਆਉਂਦੀਆਂ ਨੇ, ਸੁਝਦੀਆਂ ਨੇ। ਉਹੋ ਹੀ ਹੈ ਨਾ, ਮਤਲਬ ਉਹੋ ਹੀ ਬਣਿਆ ਨਾ। ਜੀ ਜੀ, ਅੱਛਾ ਜੀ, ਵਧੀਆ ਜੀ। ਸੌਰੀ, ਸੈਦਾ ਵਟ ਬੁਕਲ ਦਦੀ ਪਿਚਾਰ ਕੀ ਜੱਟੀ, ਚਾਰ ਕੇ ਵਾਂਗ ਲੈ ਕਰ ਕੇ ਆਈ, ਵਾਹ ਵਾਹ ਚਲਿਆ ਹਰੀ ਬਨ ਖੇਰਾ, ਵਾਂਗ ਕਾਟ ਕੋ ਮਾਲ ਤੇ ਸਰ ਕੇ ਆਈ, ਕਾਲੇ ਬਾਗ ਵਿੱਚ ਜੋਗੀ ਥੇ ਜਾ ਵੜਿਆ, ਜੋਗੀ ਵੇਖ ਕੇ ਜੱਟ ਨੂੰ ਵੜ ਲਿਆਈ,
खरा हो माई मुंडिया सॉरी कहाँ आवी मार बांबरा शोर कर फड़के आई सैदा संग के थर थर खरा कंबे ਉਸ ਦਾ ਅੰਦਰੂ ਕਾਲਜਾ ਧੜਕੇ ਆਈ ਉਥੋਂ ਖੜੀ ਕਰ ਬਾਂਗ ਪਕੜਦਾਈ ਇਹ ਖਤਰੇ ਦਾ ਮਾਰਿਆ ਭੜਕਿਆ ਆਈ ਚਲਣੀ ਵਾਸਤੇ ਰੱਬ ਦੇ ਜੋਗਿਆ ਉਹ ਹਾਰ ਵਿੱਚ ਕਲੇਜੇ ਦੇ ਰੁੜਕਿਆ ਆਈ ਜੋਗੀ ਪੁੱਛਦਾ ਬਣੀ ਹੈ ਕੌਣ ਤੈਨੂੰ ਇਸ ਹਾਲ ਐਵੇਂ ਆਵੀਂ ਜੱਟਾ ਫੜਕੇ ਆਈ ਜੱਟੀ ਵਰੀ ਕਪਾਹ ਵਿੱਚ ਬਨ ਜੋਲੀ ਕਾਲਾ ਨਾਗ ਅਜ਼ਗੈਬ ਦਾ ਖੜਕਿਆ ਈ ਵਾਰਿਸ ਸ਼ਾਹ ਜੂਨ ਚੋਟੀਆਂ ਕੱਢ ਆਈ ਉੱਤੇ ਸੱਪ ਡਾਡਾ ਜ਼ਹਿਰੀ ਲੜਕੇ ਆਈ ਅੱਛਾ ਜੀ। ਸੈਦਾ ਵੱਟ ਬੁੱਕਲ, ਸੈਦੇ ਨੇ ਉੱਠ ਕੇ ਚਾਦਰ ਜਿਹੜੀ ਹੈ ਆਪਣੇ ਆਲੇ ਦੁਆਲੇ ਬੁੱਕਲ ਵੱਟ ਲਈ ਹੈ। ਬੁੱਕਲ ਤਾਂ ਤੁਹਾਨੂੰ ਪਤਾ ਹੀ ਹੈ ਨਾ ਕੀ ਹੁੰਦੀ ਹੈ। ਮਾਰ ਕੇ ਦਿਖਾ ਦੇ ਇੱਕ ਵਾਰੀ। ਹਾਂਜੀ, ਮੈਂ ਕਿਹਾ ਬੁੱਕਲ ਮਾਰ ਕੇ ਵਿਖਾ ਦੇ ਇੱਕ ਵਾਰੀ ਜ਼ਰਾ। ਪਤਾ ਹੈ ਜੀ। ਸਰ ਜੀ। ਜੀ ਜੀ ਹਾਂਜੀ, ਸੈਦਾ ਵੱਟ ਬੁੱਕਲ ਬੱਧੀ ਪਚਾਰ ਕੀ ਬੱਧੀ ਪਚਾਰ ਕੀ ਹੁੰਦੀ ਹੈ। ਪਟਕਾ ਜਿਹੜਾ ਹੁੰਦਾ ਹੈ ਨਾ ਉਹਨੂੰ ਇੱਥੋਂ ਮੋਢਿਆਂ ਤੋਂ ਥੱਲੇ ਲਿਆ ਕੇ ਇਸ ਤਰ੍ਹਾਂ ਉਹਨੂੰ ਬੰਨ ਲੈਣਾ, ਉਹਨੂੰ ਪਚਾਰ ਕੀ ਕਹਿੰਦੇ ਨੇ। ਸੈਦਾ ਮਤਲਬ ਵੱਟ, ਤਿਆਰੀ ਕਸ ਲਈ, ਯਾਨੀ ਹਾਂਜੀ ਕਿ ਤਿਆਰੀ ਕਸ ਲਈ। ਆਹੋ, ਜੁੱਤੀ ਚਾੜ ਕੇ ਡਾਂਗ ਲੈ ਕੜਕੇ ਆਈ ਤੇ ਜੁੱਤੀ ਪਾ ਕੇ ਉਹ ਕੜਕਾ ਮਾਰਿਆ ਨੇ। ਵਾਹੋ ਵਾਹ ਚੱਲਿਆ ਖੁਰੀ ਬਨ ਖੇੜਾ, ਯਾਨੀ ਉਹ ਖੁਰੀ ਦਾ ਮਤਲਬ ਹੈ ਕਿ ਇੱਕ ਖੁਰਾਂ ਦੇ ਨਾਲ, ਪੈਰਾਂ ਦੇ ਨਾਲ, ਜਦੋਂ ਪੈਰ ਇੱਕ ਜਿੰਨਾ ਫਾਸਲਾ ਕਰ ਰਹੇ, ਇੱਕ ਹੀ ਰਫ਼ਤਾਰ ਨਾਲ ਚੱਲ ਰਹੇ ਹੋਣ ਤੇ ਉਹਨੂੰ ਖੁਰੀ ਬੰਨਣਾ ਕਹਿੰਦੇ ਨੇ। ਵਾਹੋ ਵਾਹ ਚੱਲਿਆ ਖੁਰੀ ਬਨ ਖੇੜਾ, ਵਾਂਗ ਕਾਟਕੂ ਮਾਲ ਤੇ ਸਰਕੀ ਆਈ। ਤੇ ਕਾਟਕੂ ਦਾ ਮਤਲਬ ਹੈ ਡਾਕੂਆਂ ਵਾਂਗ, ਜਿਵੇਂ ਡਾਕੂ ਜਿਹੜੇ ਨੇ ਉਹ ਮਾਲ ਦੇ ਉੱਤੇ ਹੌਲੀ ਹੌਲੀ ਪਹੁੰਚ ਜਾਂਦੇ ਨੇ, ਇਵੇਂ ਉਹ ਜਾ ਰਿਹਾ ਹੈ। ਕਾਲੇ ਕਾਲੇ ਬਾਗ ਵਿੱਚ ਜੋਗੀ ਤੇ ਜਾ ਵੜਿਆ, ਜੋਗੀ ਵੇਖ ਕੇ ਜੱਟ ਨੂੰ ਦੜਕੇ ਆਈ। ਦੜਕਾ ਮਤਲਬ ਉਹਨੇ ਦੜਕਾ ਮਾਰਿਆ। ਖੜਾ ਹੋ ਮਾਹੀ ਮੁੰਡਿਆ ਕਹਾਂ ਆਵੇਂ, ਮਾਰ ਭਾਂਬੜਾ ਸ਼ੋਰ ਕਰ ਫੁਰਕੇ ਆਈ। ਉਹਨੇ ਕਿਹਾ ਉਹਨੂੰ, ਆਪਣਾ ਸੈਦੇ ਨੂੰ, ਕਿ ਖੜਾ ਹੋ ਮਾਹੀ ਮੁੰਡਿਆ, ਕਿ ਤੂੰ ਜਿੱਥੇ ਖੜਾ ਹੈ ਉੱਥੇ ਖੜਾ ਰਹੋ ਤੇ ਤੂੰ ਆਪਣਾ ਜਿਹੜਾ ਜੋਗੀ ਹੈ ਉਹ ਮਾਰ ਭਾਂਬੜਾ, ਯਾਨੀ ਅੱਗ ਵਾਂਗੂ ਤੇਜ਼ ਹੋ ਕੇ ਤੇ ਉਹ ਆਪਣਾ ਫੁਰਕੇ ਆਈ। ਫੁਰਕੇ ਮਤਲਬ ਤੜਫਿਆ। ਉਥੋਂ ਸਰ ਜੀ ਮਾਹੀ ਮੁੰਡਾ ਤੇ ਜਿਹੜਾ ਸੈਦਾ, ਉਹ ਤੇ ਮਾਹੀ ਮੁੰਡੇ ਉਹ ਤੇ ਨਾ ਹੋਇਆ ਨਾ। ਮਾਹੀ ਮੁੰਡਾ ਤੇ ਮਤਲਬ ਖੂਬਸੂਰਤ ਮੁੰਡਾ ਨਾ, ਮਾਹੀ ਮੁੰਡਾ ਨਹੀਂ, ਮਤਲਬ ਮਾਹੀ ਮੁੰਡਾ ਜਵਾਨ ਮੁੰਡਾ। ਜੋਗੀ ਤੇ ਕਹਿ ਸਕਦਾ ਨਾ। ਇਹ ਡਾਕਟਰ ਅੱਛਾ ਸਾਹਿਬ ਜੀ। ਪੰਜਾਬੀ ਰਵਾਇਤ ਦੇ ਵਿੱਚ ਸਾਡੇ ਸ਼ਹਿਰ ਦੇ ਮਾਈ ਮੁੰਡਾ ਕਹਿੰਦੇ ਸਨ ਉਹ ਕੁੜੀ ਜਿਹੜੀ ਮੁੰਡਾ ਬਣ ਪੈਂਦੀ ਸੀ ਜਾਂ ਮੁੰਡਿਆਂ ਲਈ ਹਰਕਤਾਂ ਕਰਦੀ ਸੀ, ਕਿ ਤੂੰ ਕੀ ਮਾਈ ਮੁੰਡਾ ਬਣਦੀ ਪਈ। ਨਹੀਂ, ਉਹਨੂੰ ਇਸ ਵਾਸਤੇ ਕਹਿੰਦੇ ਸਨ ਮਾਈ ਮੁੰਡਾ ਕਿ ਉਹ ਮਰਦਾਂ ਵਾਂਗੂ ਬਿਹੇਵ ਐਕਟ ਕਰਦੀ ਸੀ। ਸੈਦਾ ਸੰਗ ਕੇ ਥਰ ਥਰ ਖੜਾ ਕੰਬੇ, ਉਸ ਦਾ ਅੰਦਰੋਂ ਕਾਲਜਾ ਧੜਕੇ ਆਈ। ਇਹ ਤਾਂ ਸਾਫ਼ ਹੀ ਆ। ਸੈਦਾ ਸੰਗ ਕੇ ਸ਼ਰਮਾ ਕੇ ਥਰ ਥਰ ਖੜੇ ਕੰਬੇ, ਉਥੋਂ ਖੜੀ ਕਰ ਬਾਂਹ ਪੁਕਾਰਦਾ ਹੈ। ਉਹ ਦੂਰੋਂ ਹੀ ਜਿੱਥੇ ਉਹਨੂੰ ਰੋਕਿਆ ਨਾ, ਉਹ ਬਾਂਹ ਚੁੱਕ ਕੇ ਆਪਣੀ ਉੱਤੇ
ਤੇ ਉੱਥੋਂ ਉਹ ਪੁਕਾਰ ਦਾ ਜ਼ੋਰ ਨਾਲ ਕਹਿੰਦਾ ਹੈ, ਪੁਕਾਰਦਾ ਹੀ ਇਹ ਖਤਰੇ ਦਾ ਮਾਰਿਆ ਯਰਕਿਆ ਹੀ। ਤੇ ਖਤਰਾ ਦੇਖ ਕੇ ਉਹ ਯਰਕਿਆ ਮਤਲਬ ਡਰ ਗਿਆ ਹੈ। ਚੱਲੀ ਵਾਸਤੇ ਰੱਬ ਦੇ ਜੋਗੀਆ ਉਹ ਖਾਰ ਵਿੱਚ ਕਲੇਜੇ ਦੇ ਰੜਕੇ ਆਈ। ਉਹ ਜੋਗੀ ਨੂੰ ਕਹਿੰਦਾ ਮੇਰੇ ਨਾਲ ਚੱਲ, ਮੇਰੇ ਦਿਲ ਵਿੱਚ ਕੰਡਾ ਚੁੱਭ ਗਿਆ। ਦਿਲ ਵਿੱਚ ਕੰਡਾ ਚੁੱਭ ਗਿਆ। ਖਾਰ ਦਾ ਮਤਲਬ ਕੰਡਾ ਹੁੰਦਾ ਹੈ। ਜੋਗੀ ਪੁੱਛਦਾ ਬਣੀ ਹੈ ਕੌਣ ਤੈਨੂੰ, ਯਾਨੀ ਤੈਨੂੰ ਕੀ ਮੁਸੀਬਤ ਪਈ ਹੈ। ਇਸ ਹਾਲ ਆਇਓ ਜੱਟਾ ਪਰਖਿਆ ਹੀ। ਇਸ ਹਾਲ ਤੂੰ ਆਇਆ ਤੇ ਤੂੰ ਆਪਣਾ ਪਰਖਿਆ ਦਾ ਮਤਲਬ ਹੈਗਾ ਡਰ ਵਿੱਚ ਟੁਰਨਾ। ਜੱਟੀ ਬੜੀ ਕਪਾਹ ਵਿੱਚ ਬੰਨ ਝੋਲੀ, ਕਾਲਾ ਨਾਗ ਅਜ਼ਗੈਬ ਦਾ ਕੜਕੇ ਆਈ। ਜੱਟੀ ਜਿਹੜੀ ਆ ਉਹ ਕਪਾਹ ਦੇ ਖੇਤ ਵਿੱਚ ਵੜੀ ਸੀ ਤੇ ਅਜ਼ਗੈਬ ਦਾ ਯਾਨੀ ਫਰੋਮ ਨੋਵੇਅਰ ਜਿਹੜਾ ਸੱਪ ਸੀ ਉਹਨੇ ਉਹ ਕੜਕਤੀ ਉਹਨੂੰ ਪੈ ਗਿਆ। ਵਾਰਿਸ਼ਾ ਜੋ ਚੋਟੀਆਂ ਕੱਢ ਆਈਏ, ਅਨੀ ਸੱਪ ਸਰੂ ਤੋਂ ਲੜਕੇ ਆਈ। ਜਿਵੇਂ ਤੁਸੀਂ ਵਾਲਾਂ ਨੂੰ ਵਾਲ ਵਾਹ ਕੇ ਤੇ ਮਰੂੜਾ ਦਿੰਦੇ ਹੋ, ਇਸੇ ਤਰ੍ਹਾਂ ਉਹ ਜਿਹੜਾ ਸੱਪ ਸੀ ਉਹ ਸਰੂ ਦੇ ਦਰਖਤ ਤੋਂ ਲਟਕਿਆ ਹੋਇਆ ਸੀ। ਚਲੋ ਜੀ। ਮੈਂ ਪੜ੍ਹ ਦੇਣਾ। ਹਾਂਜੀ 8 ਹਾਂਜੀ। ਤਕਦੀਰ ਨੂੰ ਮੋੜ ਨਾ ਭਾਲਣਾ ਏ, ਸੱਪ ਨਾਲ ਤਕਦੀਰ ਦੇ ਡੰਗਦੇ ਨੇ। ਜਿਹਨੂੰ ਰੱਬ ਦੇ ਇਸ਼ਕ ਦੀ ਝਾਟ ਲੱਗੀ, ਦੀਦਵਾਨ ਕਜ਼ਾ ਦੇ ਰੰਗਦੇ ਨੇ। ਜਿਹੜੇ ਛੱਡ ਜਹਾਨ ਉਜਾੜ ਵਸਣ, ਸੋਬਤ ਔਰਤਾਂ ਦੀ ਕੋਲੋਂ ਸੰਗਦੇ ਨੇ। ਕਦੀ ਕਿਸੇ ਦੀ ਕੀਲ ਵਿੱਚ ਨਹੀਂ ਆਏ, ਜਿਹੜੇ ਸੱਪ ਸਿਆਲ ਤੇ ਝੰਗਦੇ ਨੇ। ਵਾਹ। ਅਸਾਂ ਚਾਹ ਕੁਰਾਨ ਤੇ ਤਰਕ ਕੀਤੀ, ਸੰਗ ਮਹਿਰੀਆਂ ਦੇ ਕੋਲੋਂ ਸੰਗਦੇ ਨੇ। ਮਰਨ ਦੇ ਜੱਟੀ ਜ਼ਰਾ ਵੈਨ ਸੁਣੀਏ, ਰਾਗ ਨਿਕਲਣ ਰੰਗ ਬਰੰਗਦੇ ਨੇ। ਵਾਹ। ਜਵਾਨ ਮਰੇ ਮੈਰੀ ਵੱਡੇ ਰੰਗ ਹੋਣੇ, खुशी होते हैं रूह मलंगदे ने। बारिशा मुनायक के सीस दाढ़ी, हो रहे जीव संगती गंगदे ने। ਤਕਦੀਰ ਨੂੰ ਮੋੜਨਾ ਭਲਾ ਨਹੀਂ। ਜਿਹੜਾ ਤਕਦੀਰ ਦੇ ਵਿੱਚ ਹੋ ਜਾਵੇ ਨਾ, ਉਹਨੂੰ ਮੋੜਨਾ ਚੰਗਾ ਨਹੀਂ ਹੁੰਦਾ, ਉਹਨੂੰ ਹੋਣ ਦੇਣਾ ਚਾਹੀਦਾ। ਸੱਪ ਨਾਲ ਤਕਦੀਰ ਦੇ ਡੰਗਦੇ ਨੇ, ਤੇ ਸੱਪ ਜਿਹੜੇ ਨੇ ਉਹ ਤਕਦੀਰ ਦੀ ਵਜ੍ਹਾ ਤੋਂ ਡੰਗਦੇ ਨੇ, ਤੇ ਤਕਦੀਰ ਨੂੰ ਮੋੜਨਾ ਠੀਕ ਨਹੀਂ ਹੁੰਦਾ। ਜਿਹਨੂੰ ਰੱਬ ਦੇ ਇਸ਼ਕ ਦੀ ਚਾਟ ਲੱਗੀ, ਦੀਦਵਾਨ ਕਜ਼ਾਏ ਦੇ ਰੰਗ ਦੇ ਨਹੀਂ। ਜਿਹਨੂੰ ਰੱਬ ਦੇ ਇਸ਼ਕ ਦੀ ਚਾਟ ਲੱਗ ਜਾਵੇ, ਉਹ ਕਜ਼ਾ ਦਾ ਮਤਲਬ ਹੈ मौत, ਡੈਥ। ਉਹ ਦੀਦਵਾਨ ਕਜ਼ਾਏ ਦੇ ਰੰਗ ਦੇ ਨਹੀਂ। ਉਹ ਜਿਹੜੀ ਕਜ਼ਾ ਦਾ ਮਤਲਬ ਵੈਸੇ ਹੈ ਖੁਦਾ ਵੱਲੋਂ ਜਿਹੜੀ ਆਉਂਦੀ ਹੈ, ਉਹਦੇ ਦੀਦਵਾਨ ਹੁੰਦੇ ਨੇ, ਉਹਦੇ ਵੇਖਣ ਵਾਲੇ ਹੁੰਦੇ ਨੇ, ਉਹਦੇ ਪਰਖਣ ਵਾਲੇ ਹੁੰਦੇ ਨੇ। ਜਿਹੜੇ ਛੱਡ ਜਹਾਨ ਉਜਾੜ ਵਸਣ, ਸੋਬਤ ਔਰਤਾਂ ਦੇ ਕੋਲੋਂ ਸੰਗਦੇ ਨਹੀਂ। ਮਤਲਬ ਇਹ ਹੈ ਕਿ ਮੇਰੀ ਤਰ੍ਹਾਂ ਜਿਹੜੇ ਜਾਨ ਨੂੰ ਛੱਡ ਕੇ ਉਜਾੜਾਂ ਵਿੱਚ ਰਹਿਣ ਲੱਪਣ, ਉਹਨਾਂ ਨੂੰ ਔਰਤਾਂ ਦੇ ਸੰਗਤ ਨਹੀਂ ਚੰਗੀ ਲੱਗਦੀ। ਕਦੀ ਕਿਸੇ ਵੀ ਕੀਲ ਵਿੱਚ ਨਹੀਂ ਆਏ, ਜਿਹੜੇ ਸੱਪ ਸਿਆਲ ਤੇ ਝੰਗਦੇ ਨਹੀਂ। ਜਿਹੜੇ ਸਿਆਲ ਤੇ ਝੰਗਦੇ, ਸਿਆਲਾਂ ਦੇ ਜਿਹੜੇ ਸੱਪ ਨੇ ਨਾ, ਉਹ ਕਿਸੇ ਦੇ
ਕੀਲ ਵਿੱਚ ਨਹੀਂ ਆਉਂਦੇ, ਉਹਨਾਂ ਨੂੰ ਕੋਈ ਕਾਬੂ ਨਹੀਂ ਕਰ ਸਕਦਾ। ਅਸਾਂ ਚਾਹ ਕੁਰਾਨ ਤੇ ਤਰਕ ਕੀਤੀ, ਅਸੀਂ ਕੁਰਾਨ ਚੁੱਕ ਕੇ ਇਹ ਮਤਲਬ ਕਸਮ ਖਾਧੀ ਸੀ ਛੱਡਣ ਦੀ। ਸੰਗ ਮਹਿਰੀਆਂ ਦੇ ਕੋਲੋਂ ਸੰਗਦੇ ਨੇ, ਅਸੀਂ ਮਹਿਰੀਆਂ ਆ, ਮਤਲਬ ਔਰਤਾਂ ਜਿਹੜੀਆਂ ਨੇ ਉਹਨਾਂ ਦੇ ਕੋਲੋਂ ਦੂਰ ਰਹਿੰਦੇ ਹਾਂ। ਮਰਨ ਦੇ ਜੱਟੀ ਜ਼ਰਾ ਵੈਣ ਸੁਣੀਏ, ਰਾਗ ਨਿਕਲਣ ਰੰਗ ਬਿਰੰਗ ਦੇ ਨਹੀਂ। ਇਹਦਾ ਵੈਸੇ ਜਿਹੜਾ ਜ਼ਾਰ ਲਫ਼ਜ਼ਾਂ ਦਾ ਮਤਲਬ ਆ ਉਹ ਤੇ ਤੁਹਾਨੂੰ ਪਤਾ ਹੀ ਹੈ ਕਿ ਜ਼ਰਾ ਜੱਟੀ ਨੂੰ ਮਰਨ ਦੇ ਤੇ ਜਿਹੜੇ ਵੈਣ ਦੇ ਰੰਗ ਬਿਰੰਗ ਦੇ ਵੈਣ ਪਾਣਗੇ ਨਾ, ਜ਼ਰਾ ਉਹਨਾਂ ਨੂੰ ਤਸਮੀਏ ਨਾ। ਜਵਾਨ ਮਰੇ ਮਹਿਰੀ ਵੱਡੇ ਰੰਗ ਹੋਣੀ, ਜਦੋਂ ਜਵਾਨ ਮਹਿਰੀ ਮਰੇਗੀ ਨਾ ਤੇ ਬੜੇ ਰੰਗ ਲੱਗਣੇ ਨੇ। ਖੁਸ਼ ਹੋਤੇ ਹੈ ਰੂਹ ਮੁਲੰਘਦੇ ਨਹੀਂ, ਤੇ ਰੰਗ ਦਾ ਰੂਹ ਜਿਹੜਾ ਬੜਾ ਖੁਸ਼ ਹੋਣਾ ਹੈ ਜਦੋਂ ਉਹਦੇ ਮੌਤ ਤੇ ਰੰਗ ਲੱਗੇ। ਵਾਰਿਸ ਸ਼ਾਹ ਮਨਾਏ ਕੇ ਸੀਸ ਦਾੜੀ, ਸੀਸ ਦਾ ਮਤਲਬ ਹੈ ਸਿਰ ਤੇ ਦਾੜੀ ਦਾ ਮਤਲਬ ਦਾੜੀ ਹੈ। ਵਾਰਿਸ ਸ਼ਾਹ ਦੋਵਾਂ ਨੂੰ ਸ਼ੇਵ ਕਰਕੇ, ਦਾੜੀ ਨੂੰ ਵੀ ਤੇ ਸਿਰ ਨੂੰ ਵੀ, ਹੋ ਰਹੇ ਜਿਉਂ ਸਿੰਘ ਤੇ ਸੰਗ ਤੇ ਕੰਗ ਦੇਣੀ। ਸਿਰ ਸੰਗ ਮਤਲਬ ਸੰਗਤ ਦੇ, ਤੇ ਕੰਗ ਵੱਖਰਾ ਹੋਣਾ। ਚਲੋ ਜੀ ਅਗਲਾ ਮੰਨ। ਹਾਂਜੀ ਪੜੋ। ਹੱਥ ਬੰਨ ਨੀਵੀਂ ਧੌਣ ਘਾ ਮੂੰਹ ਵਿੱਚ, ਕੱਢ ਦੰਦੀਆਂ ਮਿੰਨਤਾਂ ਘਾਲਿਆ ਵੋ। ਤੇਰੇ ਚੱਲਿਆਂ ਹੁੰਦੀ ਹੈ ਹੀਰ ਚੰਗੀ, ਧਰੋਹੀ ਰੱਬ ਦੀ ਮੁੰਦਰਾਂ ਵਾਲਿਆ ਵੋ। 8 ਪਹਿਰ ਹੋਏ ਭੁੱਖੇ ਕੋੜਮੇ ਨੂੰ, ਲੁੜ ਗਏ ਆ ਫਾਕੜਾ ਜਾਲਿਆ ਵੋ। ਜੱਟੀ ਜ਼ਹਿਰ ਵਾਲੇ ਕਿਸੇ ਨਾਗ ਡੰਗੀ, ਅਸਾਂ ਮੁਲਕ ਦੇ ਮਾਂਦਰੀ ਭਾਲਿਆ ਵੋ। ਚੰਗੀ ਹੋਏ ਨਾਹੀਂ ਜੱਟੀ ਨਾਗ ਡੰਗੀ, ਤੇਰੇ ਚੱਲਿਆਂ ਖੈਰ ਰਵਾਲਿਆ ਵੋ। ਜੋਗੀ ਵਾਸਤੇ ਰੱਬ ਦੇ ਤਾਰ ਸਾਨੂੰ, ਬੇੜਾ ਲਾ ਬੰਨੇ ਅੱਲਾ ਵਾਲਿਆ ਵੋ। ਲਿਖੀ ਵਿੱਚ ਰਜ਼ਾ ਦੇ ਮਰੇ ਜੱਟੀ, ਜਿਸਨੇ ਸੱਪ ਦਾ ਦੁੱਖ ਹੈ ਝਾਲਿਆ ਵੋ। ਤੇਰੀ ਜੱਟੀ ਦਾ ਕੀ ਇਲਾਜ ਕਰਨਾ, ਅਸਾਂ ਆਪਣਾ ਕੋੜਮਾ ਗਾਲਿਆ ਵੋ। ਵਾਰਿਸ ਸ਼ਾਹ ਰਜ਼ਾ ਤਕਦੀਰ ਵੇਲਾ, ਪੀਰਾਂ ਔਲੀਆਵਾਂ ਨਹੀਂ ਟਾਲਿਆ ਵੋ। ये लो ਹੱਥ ਬੰਨ ਨੀਵੀਂ ਧੌਣ ਘਾ ਮੂੰਹ ਵਿੱਚ, ਯਾਨੀ ਜਿਹੜਾ ਸੈਦਾ ਹੈ ਉਹਨੇ ਹੱਥ ਬੰਨੇ ਨੇ, ਗਰਦਨ ਨੀਵੀਂ ਕੀਤੀ ਹੈ ਤੇ ਮੂੰਹ ਵਿੱਚ ਘਾਹ ਦਾ ਤਿਨਕਾ ਲਿਆ ਹੈ। ਇਹ ਤੁਹਾਨੂੰ ਦੱਸਿਆ ਸੀ ਨਾ ਕਿ ਇਹ ਸਭ ਤੋਂ ਝਟਕਿਆਂ ਵਿੱਚ ਸਭ ਤੋਂ ਵੱਡਾ ਇਫੈਕਟਿਵ ਆਪਣੇ ਆਪ ਨੂੰ ਨੀਵੇਂ ਕਰਨ ਦਾ ਅਮਲ ਹੈ। ਕੱਢ ਦਿੰਦੀਆਂ ਮਿੰਨਤਾਂ ਘਾਲਿਆ ਵੋ, ਤੇ ਉਹ ਮਿੰਨਤਾਂ ਉਹਦੀਆਂ ਕਰ ਰਿਹਾ ਹੈ। ਤੇਰਿਆਂ ਚੱਲਿਆਂ ਹੁੰਦੀ ਹੈ ਹੀਰ ਚੰਗੀ, ਧਰੋਈ ਰੱਬ ਦੀ ਮੁੰਦਰਾਂ ਵਾਲਿਆ। ਤੇਰੇ ਚੱਲਿਆਂ ਹੀਰ ਹੁੰਦੀ ਹੈ ਹੀਰ ਚੰਗੀ, ਧਰੋਈ ਦਾ ਮਤਲਬ ਹੈ ਕਿ ਮੈਂ ਬਹੁਤ ਉੱਚੀ ਦਿਲੋਂ ਕਹਿ ਰਹੇ ਹਾਂ। 8 ਪੈਰ ਹੋਏ ਭੁੱਖੇ ਕੂੜਮੇ ਨੂੰ, ਸਾਡਾ ਪੂਰਾ ਟੱਬਰ ਜਿਹੜਾ ਹੈ ਉਹਨੇ 8 ਪੈਰ ਤੋਂ ਕੁਝ ਨਹੀਂ ਖਾਧਾ। ਲੁੜ ਗਏ ਹਾਂ ਫਾਕੜਾ ਜਾਲਿਆ ਉਹ, ਤੇ ਅਸੀਂ ਤੇ ਬਿਲਕੁਲ ਲੁੜ ਗਏ ਹਾਂ, ਰੁੜ ਗਏ ਹਾਂ ਤੇ ਫਾਕਾ ਕਰ ਰਹੇ ਹਾਂ। ਇਸ਼ਕ ਜ਼ਹਿਰ ਵਾਲੇ ਕਿਸੇ ਨਾਗ ਜੱਟੀ, ਜ਼ਹਿਰ ਵਾਲੇ ਕਿਸੇ ਨਾਗ ਡੰਗੀ, ਅਸਾਂ ਮੁਲਕ ਤੇ ਮਾਂਦਰੀ ਭਾਲਿਆ ਵੋ। ਜੱਟੀ ਨੂੰ ਕਿਸੇ ਜ਼ਹਿਰ ਵਾਲੇ ਸੱਪ ਨੇ ਡੰਗਿਆ ਤੇ ਅਸਾਂ ਸਾਰੇ ਮੁਲਕ ਦੇ ਮਾਂਦਰੀਆਂ ਨੂੰ ਲੱਭਿਆ, ਪਰ ਮਤਲਬ ਹੋਇਆ ਨਹੀਂ ਕੰਮ। ਜੋਗੀ ਵਾਸਤੇ ਰੱਬ ਦੇ ਤਾਰ ਸਾਨੂੰ, ਬੇੜਾ ਲਾ ਬੰਨੇ ਅੱਲਾ ਵਾਲਿਆ ਵੋ। ਹੁਣ ਜੋਗੀ ਨੂੰ ਕਹਿੰਦਾ ਕਿ ਸਾਡਾ ਬੇੜਾ ਡੁੱਬ ਰਿਹਾ ਹੈ, ਇਹਨੂੰ ਤੂੰ ਤਾਰ ਕੇ ਕਿਸੇ ਪਾਸੇ ਤੇ ਲਾ ਦੇ।
ਲਿਖ ਲਿਖੀ ਵਿੱਚ ਰਜ਼ਾ ਦੇ ਮਰੀ ਜੱਟੀ, ਜਿਸਨੇ ਸੱਪ ਦਾ ਦੁੱਖ ਹੈ ਜਾਲਿਆ ਉਹ। ਇਹ ਹੁਣ ਗਾਲਬਨ ਰਾਂਝਾ ਕਹਿ ਰਿਹਾ ਹੈ ਕਿ ਇਹ ਤਕਦੀਰ ਵਿੱਚ ਲਿਖਿਆ ਸੀ ਕਿ ਜੱਟੀ ਜਿਹੜੀ ਹੈ ਉਹ ਸੱਪ ਦੇ ਲੜਨ ਨਾਲ ਮਰੇਗੀ, ਤੇ ਇਸੇ ਲਈ ਉਹਨੂੰ ਸੱਪ ਦੇ ਲੜਨ ਦੀ ਤਕਲੀਫ ਹੋਈ ਹੈ। ਤੇਰੀ ਜੱਟੀ ਦਾ ਕੀ ਇਲਾਜ ਕਰਨਾ, ਅਸਾਂ ਆਪਣਾ ਕੂੜਮਾ ਗਾਲਿਆ ਵੋ। ਅਸੀਂ ਤੇਰੀ ਜੱਟੀ ਦਾ ਕੀ ਇਲਾਜ ਕਰ ਸਕਦੇ ਹਾਂ? ਅਸੀਂ ਤੇ ਆਪਣਾ ਜਿਹੜਾ ਕੂੜਮਾ ਹੈ, ਉਹਨੇ ਕਿਹਾ ਨਾ ਕੂੜਮਾ ਭੁੱਖਾ ਬੈਠਾ ਹੈ, ਤੇ ਇੱਥੇ ਉਹ ਰਾਂਝਾ ਕਹਿ ਰਿਹਾ ਕਿ ਮੈਂ ਤੇ ਆਪਣੇ ਕੂੜਮੇ ਨੂੰ ਹੀ ਬਰਬਾਦ ਕਰ ਦਿੱਤਾ ਹੈ, ਯਾਨੀ ਛੱਡ ਦਿੱਤਾ ਹੈ ਉਹਨਾਂ ਨੂੰ। ਵਾਰਿਸ਼ਾ ਰਜ਼ਾ ਤਕਦੀਰ ਵੇਲਾ, ਪੀਰਾਂ ਔਲੀਆਂ ਨਹੀਂ ਟਾਲਿਆ ਵੋ। ਵਾਰਿਸ਼ਾ ਇਹ ਜਿਹੜੀ ਤਕਦੀਰ ਦਾ ਵੇਲਾ ਹੁੰਦਾ ਹੈ ਨਾ, ਫੇਰ ਦਾ ਜਿਹੜਾ ਮੌਕਾ ਹੁੰਦਾ ਹੈ, ਉਹਨੂੰ ਪੀਰ ਤੇ ਵਲੀ ਕੋਈ ਵੀ ਨਹੀਂ ਰੋਕ ਸਕਦਾ। ਚਲੋ ਜੀ ਅੱਗੇ। जी मैं पढ़नी आ। जी 568। ਚੁੱਪ ਹੋ ਜੋਗੀ ਸਹਿਜ ਨਾਲ ਬੋਲੇ, ਜੱਟਾ ਕਾਸ ਨੂੰ ਪਕੜਿਓ ਕਾਇਆ ਨੂੰ। ਅਸੀਂ ਛੱਡ ਜਹਾਂ ਫਕੀਰ ਹੋਏ, ਛੱਡ ਦੌਲਤਾਂ ਮਾਲ ਬਾਦਸ਼ਾਹੀਆਂ ਨੂੰ। ਯਾਦ ਰੱਬ ਦੀ ਛੱਡ ਕੇ ਕਰਾਂ ਝਾੜੇ, ਢੂੰਡਾਂ ਉੱਡੀਆਂ ਛੱਡ ਕੇ ਫਾਈਆਂ ਨੂੰ। ਤੇਰੇ ਨਾਲ ਨਾ ਚੱਲਿਆ ਨਫਾ ਕੋਈ, ਮੇਰਾ ਇਲਮ ਨਾ ਫੁਰੇ ਵਾਹੀਆਂ ਨੂੰ। ਫੁਰਦੇ ਤੇ ਨਹੀਂ ਡਾਕਟਰ ਸਾਹਿਬ ਇਹ? ਮੇਰਾ ਅਮਲ ਨਾ ਫੁਰੇ। ਮੇਰੇ ਕੋਲ ਇਲਮ ਲਿਖਿਆ, ਮੇਰਾ ਅਮਲ ਨਾ ਫੁਰੇ ਵਧਾਈਆਂ ਨੂੰ, ਵਿਵਾਹੀਆਂ ਨੂੰ। ਰੰਨਾ ਪਾਸ ਫਕੀਰ ਨੂੰ ਐਬ ਜਾਣਾ, ਜਿਆ ਨਸਨਾ ਰੰਨੂ ਸਿਪਾਹੀਆਂ ਨੂੰ। ਵਾਰਿਸ ਕੱਢ ਕੁਰਾਨ ਤੇ ਬਹੀ ਮਿੰਬਰ, ਕੀਆ ਅਡਿਓ ਮਕਰ ਦੀਆਂ ਫਾਈਆਂ ਨੂੰ। ਹਾਂਜੀ, ਚੁੱਪ ਹੋ ਜੋਗੀ ਸਹਿਜ ਨਾਲ ਬੋਲੇ। ਜੋਗੀ ਜਿਹੜਾ ਉਹ ਚੁੱਪ ਹੋ ਗਿਆ, ਫਿਰ ਉਹ ਬਹੁਤ ਉਹਨੇ ਹੌਲੀ ਜੀ ਕਿਹਾ, ਜੱਟਾ ਕਾਸ ਨੂੰ ਪਕੜਿਓ ਕਾਹੀਆਂ ਨੂੰ। ਕਾਹੀਆਂ ਨੂੰ ਬਰਬਾਦੀਆਂ ਨੂੰ, ਕਿਉਂ ਬਰਬਾਦੀ ਕਰਵਾ ਰਹੇ ਹਾਂ ਆਪਣੀ। ਅਸੀਂ ਜੱਟ ਛੱਡ ਜਹਾਨ ਫਕੀਰ ਹੋਏ, ਛੱਡ ਦੌਲਤਾਂ ਬਾਦਸ਼ਾਹੀਆਂ ਨੂੰ। ਅਸੀਂ ਜਹਾਨ ਨੂੰ ਛੱਡ ਕੇ ਫਕੀਰ ਹੋ ਗਏ ਹਾਂ, ਤੇ ਅਸੀਂ ਬਾਦਸ਼ਾਹੀਆਂ ਤੇ ਦੌਲਤਾਂ ਛੱਡ ਦਿੱਤੀਆਂ। ਵੈਸੇ ਇੱਥੇ ਇੱਕ ਬੜਾ ਦਿਲਚਸਪ ਮੇਰੀ ਆਬਜ਼ਰਵੇਸ਼ਨ ਹੈ ਕਿ ਇਹ ਜਿਹੜੇ ਜੋਗੀ ਤੇ ਇਹ ਫਕੀਰ ਹੁੰਦੇ ਨੇ, ਉਹ ਦੁਨੀਆ ਛੱਡ ਦਿੰਦੇ ਨੇ ਤੇ ਫਿਰ ਦੁਨੀਆ ਦੇ ਉਹਨਾਂ ਦੇ ਪਿੱਛੇ ਨੱਚਦੀ ਹੈ। ਉਹ ਦੁਨੀਆ ਜਿਹਨੂੰ ਛੱਡਦੇ ਨੇ ਉਹ ਉਹਨਾਂ ਦੇ ਪਿੱਛੇ ਲੱਗ ਜਾਂਦੀ ਹੈ। ਯਾਦ ਰੱਬ ਦੀ ਛੱਡ ਕੇ ਕਰਾਂ ਝਾੜੇ, ਮੈਂ ਰੱਬ ਦੀ ਜਿਹੜੀ ਯਾਦ ਹੈ ਉਹਨੂੰ ਛੱਡਾਂ, ਤੇ ਇਹ ਜਿਹੜੇ ਤਾਵੀਜ਼ ਨੇ ਤੇ ਇਹ ਜਿਹੜੇ ਝਾੜੇ ਨੇ, ਮਤਲਬ ਮੰਤਰ ਪੜਾਂ। ਢੂੰਡਾਂ ਉੱਡਦਿਆਂ ਛੱਡ ਕੇ ਫਾਈਆਂ ਨੂੰ, ਤੇ ਮੈਂ ਉੱਡਦਿਆਂ ਨੂੰ ਛੱਡ ਕੇ, ਯਾਨੀ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਫਲਾਈ ਕਰ ਰਹੀਆਂ ਨੇ, ਤੇ ਮੈਂ ਫਾਈਆਂ ਨੂੰ, ਫਾਈ ਦਾ ਮਤਲਬ ਹੈ ਕੈਦ ਹੋ ਜਾਣਾ, ਮੈਂ ਕੈਦ ਹੋ ਜਾਵਾਂ, ਮੇਰਾ ਪਾਗਲ ਹੈ। ਤੇਰੇ ਨਾਲ ਨਾ ਚੱਲਿਆ ਨਫਾ ਕੋਈ, ਮੇਰਾ ਅਮਲ ਨਾ ਫੁਰੇ ਵਿਵਾਹੀਆਂ ਨੂੰ। ਤੇਰੇ ਨਾਲ ਚੱਲਣ 'ਚ ਮੇਰਾ ਕੋਈ ਫਾਇਦਾ ਨਹੀਂ ਹੈ, ਤੇ ਵੈਸੇ ਵੀ ਮੇਰਾ ਜਿਹੜਾ ਅਮਲ ਹੈ, ਯਾਨੀ ਮੇਰਾ ਜਿਹੜਾ ਜਾਦੂ ਹੈ ਜਾਂ ਮੇਰਾ ਜਿਹੜਾ ਸਪੈਲ ਹੈ, ਉਹ ਵਿਆਹੀਆਂ ਔਰਤਾਂ ਤੇ ਨਹੀਂ ਕੰਮ ਕਰਦਾ। ਰੰਨਾ ਪਾਸ ਫਕੀਰ ਨੂੰ ਐਬ ਜਾਣਾ, ਜਿਆ ਨਸਣਾ ਰਣੋ ਸਿਪਾਹੀਆਂ ਨੂੰ। ਔਰਤਾਂ ਦੇ ਲਾਗੇ ਫਕੀਰ ਨੂੰ ਜਾਣਾ ਉਂਝੀ ਐਬ ਹੈ, ਜਿਵੇਂ ਜੰਗ ਵਿੱਚੋਂ ਸਿਪਾਹੀ ਨੱਸ ਜਾਵੇ। ਨਸਣਾ ਰਣੋ ਸਿਪਾਹੀਆਂ ਨੂੰ। ਵਾਰਸ ਕੱਢ ਕੁਰਾਨ ਤੇ ਬਹਿ ਮਿੰਬਰ, ਕਿਆ ਅੱਡਿਓ ਮਕਰ ਦੀਆਂ ਫਾਈਆਂ ਨੂੰ। ਇਹ ਵੈਸੇ ਬਿਲਕੁਲ ਉਹ ਮਿਸਰਾ ਜਿਹੜਾ ਕਿ ਮੁੱਲਾ ਨੂੰ ਕਿਹਾ ਸੀ ਵਾਰਿਸ ਸ਼ਾਹ ਨੇ ਕਿ ਤੂੰ ਕੁਰਾਨ ਕੱਢ ਕੇ ਤੇ ਮਿੰਬਰ ਤੇ ਬਹਿ ਕੇ ਤੇ ਮਕਰ ਦੀ ਫਾਈ ਲਾਈ ਹੈ।
ਖਿਸਾਉਣ ਲਈ ਲੋਕਾਂ। ਚਲੋ ਜੀ ਅਗਲਾ ਬੰਦ ਕਿੰਨੇ ਪੜਨਾ ਹੈ? ਮਦੀਆ ਆਖਦਾ ਹੈ ਰੋਂਦਰੀ ਪਈ ਡੋਲੀ ਚੁੱਪ ਕਰੇ ਨਹੀਂ ਹਥਿਆਰੀ वो वड्डी जवान बालिग हुई पड़ी सूरत तिन कपड़े वड्डी मुटियारी वो जे मैं हथ लावा सिरों ला लेंदी चाहे घट दी चीक जारी वो हथ लावना पलंग नू मिले नहीं खौफ खतरियों रहे नियारी वो मैनू मार के आप नित रहे रोंदी ऐसे बान और रहे कुवारी वो नाल सस ननान दे गल नाही पई मचदी नित खवारी वो असां उस नू मूल ना हथ लाया काई लागर लोथ है बारी वो एवी गफलतां विच बर्बाद गई वारिशा ए उमर विचारी वो। ਹਾਂਜੀ ਸੈਦਾ ਹੁਣ ਹੀਰ ਦੇ ਬਾਰੇ ਚ ਉਹਨੂੰ ਦੱਸ ਰਿਹਾ ਜੋ ਵੀ। ਸੈਦਾ ਆਖਦਾ ਰੋਂਦੜੀ ਪਈ ਡੋਲੀ, ਜਿਵੇਂ ਜਦੋਂ ਡੋਲੀ ਚੜੀ ਸੀ ਤੇ ਉਦੋਂ ਬਹੁਤ ਰੋ ਰਹੀ ਸੀ। ਚੁੱਪ ਕਰੇ ਨਹੀਂ ਹਥਿਆਰੜੀ ਉਹ, ਹਥਿਆਰੜੀ ਉਹ ਜੀ ਹੱਤਿਆ ਕਰਨ ਵਾਲੀ, ਕਿਲ ਕਰਨ ਵਾਲੀ। ਵੱਡੀ ਜਵਾਨ ਬਾਲਕ ਕੋਈ ਪਰੀ ਸੂਰਤ, ਪੂਰੀ ਵੱਡੀ ਜਵਾਨ ਸੀ ਤੇ ਸੂਰਤ ਉਹਦੀ ਜਿਹੜੀ ਆ ਪਰੀ ਵਗਰੀ ਸੀ। ਤਿੰਨ ਕੱਪੜੀ ਵੱਡੀ ਮੁਟਿਆਰ, ਤਿੰਨ ਕੱਪੜਿਆਂ ਵਿੱਚ ਵੀ ਉਹ ਬੜੀ ਵੱਡੀ ਜ਼ਬਰਦਸਤ ਮੁਟਿਆਰ ਲੱਗਦੀ ਹੈ। ਮਤਲਬ ਉਹਨੂੰ ਕੋਈ ਮੇਕਅਪ ਵਗੈਰਾ ਦੀ ਵੀ ਲੋੜ ਨਹੀਂ ਹੈ। ਜੇ ਮੈਂ ਹੱਥ ਲਾਵਾਂ ਸਿਰੋਂ ਲਾ ਲੈਂਦੀ ਚਾਹ ਘੱਟ ਦੀ ਚੀਕ ਚਹਾਰੜੀ ਉਹ, ਜੇ ਮੈਂ ਉਹਨੂੰ ਹੱਥ ਵੀ ਲਾ ਦਿਆਂ ਨਾ ਤੇ ਉਹ ਆਪਣੇ ਸਿਰੋਂ ਸੁੱਟ ਦਿੰਦੀ ਹੈ ਤੇ ਰੌਲਾ ਪਾ ਦਿੰਦੀ ਹੈ ਸਾਰੇ ਜਹਾਨ ਵਿੱਚ। ਹੱਥ ਲਾਵਣਾ ਪਲੰਗ ਨੂੰ ਮਿਲੇ ਨਹੀਂ, ਮੈਂ ਤੇ ਉਹਦੇ ਪਲੰਗ ਨੂੰ ਹੱਥ ਵੀ ਨਹੀਂ ਲਾ ਸਕਦਾ। ਖੌਫ ਖਤਰਿਓਂ ਰਹੇ ਨਿਆਰੜੀ ਉਹ, ਨਿਆਰੜੀ ਦਾ ਮਤਲਬ ਹੈ ਬੇਪਰਵਾਹ। ਉਹ ਖੌਫ ਖਤਰੇ ਤੋਂ ਬੇਪਰਵਾਹ ਰਹਿੰਦੀ ਹੈ, ਉਹਨੂੰ ਕੋਈ ਪਰਵਾਹ ਨਹੀਂ ਹੈ। ਮਤਲਬ ਮੈਨੂੰ ਮਾਰ ਕੇ ਆਪ ਨਿਤ ਰਹੇ ਰੋਂਦੀ, ਮੈਨੂੰ ਮਾਰਦੀ ਹੈ, she beats me up, ਤੇ ਆਪ ਰੋਂਦੀ ਰਹਿੰਦੀ ਹੈ। ਐਸੇ ਬਾਨ ਉਹ ਰਹੇ ਕੁਵਾਰੜੀ ਉਹ, ਇਸੇ ਤਰੀਕੇ ਨਾਲ ਇਸੇ ਪੈਟਰਨ ਤੋਂ ਕੁਆਰੀ ਰਹਿੰਦੀ ਹੈ, ਜੇ ਮਤਲਬ ਕੁਆਰੀ ਆ। ਨਾਲ ਸੱਸ ਨਨਾਣ ਦੇ ਗੱਲ ਨਹੀਂ ਪਈ ਮੱਚਦੀ ਨਿਤ ਖਵਾਰੜੀ ਉਹ, ਸੱਸ ਤੇ ਨਨਾਣ ਨਾਲ ਵੀ ਕੋਈ ਗੱਲ ਨਹੀਂ ਕਰਦੀ ਤੇ ਘਰ ਵਿੱਚ ਹਮੇਸ਼ਾ ਇਹੋ ਹੀ ਖਾਰੀ, ਇਹੋ ਝਗੜਾ ਪਿਆ ਰਹਿੰਦਾ ਹੈ। ਅਸਾਂ ਉਸ ਨੂੰ ਮੂਲ ਨਾ ਹੱਥ ਲਾਇਆ, ਕੋਈ ਲੋਥ ਲਾਗਰ ਹੈ ਭਾਰੜੀ ਉਹ, ਮੈਂ ਉਹਨੂੰ ਹੱਥ ਵੀ ਨਹੀਂ ਲਾ ਸਕਿਆ। ਲੋਥ ਦਾ ਮਤਲਬ ਹੈ ਲਾਸ਼। ਉਹ ਮੇਰੇ ਲਈ ਤੇ ਕੋਈ ਕਮਜ਼ੋਰ ਜਿਹੀ ਕਮਜ਼ੋਰ ਪਰ ਭਾਰੀ ਜਿਹੀ ਲਾਸ਼ ਹੈ ਬਸ। ਐਵੇਂ ਗਫਲਤਾਂ ਵਿੱਚ ਬਰਬਾਦ ਗਈ ਵਾਰਿਸ ਸ਼ਾਹ ਇਹ ਉਮਰ ਵਿਚਾਰੜੀ। ਇਹ ਤੇ ਤੁਹਾਨੂੰ ਵਾਰਿਸ ਸ਼ਾਹ ਤਾਂ ਪਤਾ ਹੀ ਲੱਗ ਗਿਆ ਕਿ ਗਫਲਤਾਂ ਵਿੱਚ ਅਣਜਾਣੇ ਵਿੱਚ ਜਿਹੜੀ ਆ ਜ਼ਿੰਦਗੀ ਬਰਬਾਦ ਹੋ ਗਈ ਹੈ। ਠੀਕ ਹੈ ਜੀ। ਜੀ ਡਾਕਟਰ ਸਾਹਿਬ ਬਸ ਅੱਜ ਜਿੰਨੇ ਹੀ ਕਰਨੇ ਨੇ। ਠੀਕ ਹੈ 570 ਤੋਂ ਸ਼ੁਰੂ ਕਰਾਂਗੇ ਅਸੀਂ ਨੈਕਸਟ। ਹਾਂਜੀ ਅਗਲੀ ਵਾਰੀ 570 ਤੋਂ ਅਸੀਂ ਸ਼ੁਰੂ ਕਰਾਂਗੇ। 10 ਔਰ 11 ਵਜੇ ਸੇ ਡਾਕਟਰ ਸਾਹਿਬ, ਪੁਰਾਣੇ ਟਾਈਮ ਤੇ ਕਿ ਨਵੇਂ ਟਾਈਮ ਤੇ? 10 ਵਜੇ। 10 ਵਜੇ 10 ਵਜੇ ਮੇਰੀ ਮੀਟਿੰਗ ਹੈ ਉਹ ਘੰਟੇ ਦੀ ਪੂਰੀ। ਚਲੋ 11 ਵਜੇ ਕਰ ਲੈਂਦੇ। ਮੈਂ ਫਿਰ ਨਹੀਂ ਆ ਸਕਾਂਗਾ, ਤੁਸੀਂ ਕਰਨੀ ਤੇ ਕਰ ਲੈਣਾ ਵੈਸੇ। ਨਹੀਂ ਤੇ 11 ਵਜੇ ਆ ਜਾਓਗੇ? ਹਾਂਜੀ 11 ਵਜੇ ਮੈਂ ਆ ਜਾਵਾਂਗਾ ਮੀਟਿੰਗ 'ਚ। ਹਾਂ ਚਲੋ 11 ਵਜੇ ਕਰ ਲਓ। ਹਾਂਜੀ ਮੈਂ ਇੱਕ ਸੈਕਿੰਡ ਦਿਓ, ਮੈਂ ਦੁਬਾਰਾ ਕਨਫਰਮ ਕਰ ਲਾਂ ਮੀਟਿੰਗ ਮੇਰੀ ਟਾਈਮ ਜਿਹਦੇ ਨਾਲ ਮੇਰੀ ਜੁਮੇ ਨੂੰ ਜੁਮੇਰਾਤ। ਨਹੀਂ ਅਸੀਂ ਤਾਂ ਪੀਰ ਨੂੰ ਮਿਲਣਾ ਨਾ ਮੰਡੇ ਨੂੰ। ਅੱਛਾ ਨਹੀਂ ਫਿਰ 10 ਵਜੇ ਠੀਕ ਹੈ। ਆਈ ਐਮ ਸੌਰੀ ਮੈਂ ਕਨਫਿਊਜ਼ ਕਰ ਗਿਆ। ਠੀਕ ਹੈ ਮੰਡੇ ਨੂੰ ਮਿਲਣਾ। ਠੀਕ ਹੈ 10 ਵਜੇ 11 ਵਜੇ ਡਾਕਟਰ ਸਾਹਿਬ। 10 ਵਜੇ ਠੀਕ ਹੈ
ਅਸੀਂ 10 ਵਜੇ 10 ਵਜੇ ਮਿਲਿਆ ਕਰਾਂਗੇ ਜਾਂ 10 ਵਜੇ ਹੀ ਮਿਲ ਕੀ ਕਰਨਾ ਸੀ? ਨਹੀਂ, ਜੇ ਕੋਈ ਖਾਸ ਹਾਲਾਤ ਨਾ ਹੋਣ ਤੇ ਫਿਰ 10 ਵਜੇ। ਇਹਦਾ ਮਤਲਬ ਸਟੈਂਡਰਡ ਟਾਈਮ ਫਿਰ 10 ਕਰ ਲੈਂਦੇ ਆ। ਆਹੋ ਚਲੋ ਠੀਕ ਹੈ, ਥੈਂਕ ਯੂ ਡਾਕਟਰ ਸਾਹਿਬ। ਓਕੇ ਜੀ, Okay. ਰੱਬ ਰੱਖਾ ਜੀ। ਓਕੇ ਜੀ ਡਾਕਟਰ ਸਾਹਿਬ। ਓਕੇ ਜੀ, ਮਿਹਰਬਾਨੀ ਡਾਕਟਰ ਸਾਹਿਬ। ਚੰਗਾ।